ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਠੀਕ ਹੋ? ਸਲਾਮਤ ਰਵੋ ਤੇ ਵਸਤੇ ਰਵੋ। ਚਲੀਏ ਫਿਰ ਅੱਜ ਦੀ ਗੇੜੀ ਲਾਈਏ। ਕੱਲ੍ਹ ਇਮਰਾਨ ਖਾਨ ਗਏ ਸਨ ਲਾਹੌਰ ਅਦਾਲਤਾਂ ਦੇ ਵਿੱਚ, ਅਤੇ ਅੱਜ ਉਹਨਾਂ ਨੂੰ ਬੁਲਾਇਆ ਸੀ ਇਸਲਾਮਾਬਾਦ। ਅਤੇ ਜੋ ਕੁਝ ਹੋਇਆ ਇਹ ਸਾਰਾ ਫੋਰਸੀਏਬਲ ਸੀ, ਨਜ਼ਰ ਹੀ ਪਿਆ ਹੁੰਦਾ ਸੀ ਵੀ ਇਹ ਕੁਝ ਹੋਣਾ। ਅਤੇ ਮੈਂ ਹੈਰਾਨ ਹੋਇਆ ਇਸਲਾਮਾਬਾਦ ਵਾਲੇ ਜੱਜ ਸਾਹਿਬ ਦੀ ਅਕਲ ਦਾਨਿਸ਼ ਉੱਤੇ, ਜੋ ਵੀ ਮਾਮਲਾਤ ਨੇ ਦੁਨੀਆ ਦੇ ਉਹਨਾਂ ਦੀ ਅੰਡਰਸਟੈਂਡਿੰਗ 'ਤੇ, ਕਿ ਉਸ ਬੰਦੇ ਨੂੰ ਨਹੀਂ ਨਜ਼ਰ ਆਇਆ ਕਿ ਵੀ ਇਹ PDM ਅਤੇ ਜਰਨੈਲ ਜਿਹੜੇ ਨੇ ਰਲ ਕੇ ਬੈਰੂਨੀ ਫਰਮਾਇਸ਼ ਉੱਤੇ ਇਮਰਾਨ ਖਾਨ ਦੇ ਪਿੱਛੇ ਚੜ੍ਹੇ ਹਨ। ਸੋ ਮਚ ਸੋ ਕਿ ਉਹਦੇ 'ਤੇ ਕਾਤਲਾਨਾ ਹਮਲਾ ਹੋ ਚੁੱਕਿਆ, ਉਹਨੂੰ ਇਹ ਮਾਰਨ ਦੇ ਚੱਕਰਾਂ ਹੀ ਨੇ। ਅਤੇ ਉਹ ਭਾਈ ਸਾਹਿਬ ਦੀ ਅਨਾਜ ਜਿਹੜੀ ਉਹ ਨਹੀਂ ਪਿਖਲਾਉਂਦੀ ਕਿ ਜੀ ਨਹੀਂ ਇੱਥੇ ਆਵੇ, ਮੇਰੇ ਕੋਲ ਪੇਸ਼ ਹੋਵੇ। ਔਰ ਉਹੀ ਕੇਸ ਉਹ ਕੋਈ 1268 ਘੜੀਆਂ ਹੋਰ ਨਿਕਲ ਆਈਆਂ। ਉਹਨਾਂ ਦੇ ਉੱਤੇ ਕੋਈ ਪੇਸ਼ਰਫਤ ਨਹੀਂ, ਕੋਈ ਗੱਲਬਾਤ ਨਹੀਂ। ਉਹ ਵਾਰੰਟ ਗ੍ਰਿਫਤਾਰੀ ਇਸ਼ੂ ਹੋਏ ਨੇ ਉਹਦੇ ਰਾਣੇ ਸਨਾਹ ਦੇ, ਉਹਦੇ ਬਾਰੇ ਪੁਲਿਸ ਰਿਪੋਰਟ ਵੀ ਕਰਦੀ ਹੈ ਜੀ, ਉਹ ਦਸਤਿਆਬ ਨਹੀਂ। ਇਹ ਕੈਸੀ ਜੁਡੀਸ਼ਰੀ ਹੈ, ਕੈਸੇ ਜੱਜ ਨੇ, ਕਿਆ ਇਹਨਾਂ ਦੀ ਅਕਲ ਮਾਰੀ ਗਈ ਹੈ, ਜਾਂ ਇਹ ਕਾਤਲਾਂ ਦੇ ਨਾਲ ਉਹਨਾਂ ਦੇ ਨਾਲ ਰਲ ਗਏ ਨੇ? ਖੁਦਾ ਇਹਨਾਂ ਨੂੰ ਸਮਝੇ। ਮਤਲਬ ਇਹਨੇ ਇਹ ਚਾਹੁੰਦਾ ਅਤੇ ਇਹ ਉਹਨੂੰ ਇਸਤਸਨਾ ਵੀ ਦੇ ਸਕਦਾ ਸੀ, ਇਹ ਵੀਡੀਓ ਲਿੰਕ 'ਤੇ ਵੀ ਲੈ ਸਕਦਾ ਸੀ। ਵੀਡੀਓ ਲਿੰਕ 'ਤੇ ਜਿਹੜੇ ਮੁਜਰਮ ਨੇ ਉਹਨਾਂ ਲਿਆ ਜਾ ਰਿਹਾ ਹੈ, ਅਤੇ ਜਿਹੜਾ ਮੋਸਟ ਪਾਪੂਲਰ ਲੀਡਰ ਹੈ ਪਾਕਿਸਤਾਨ ਦਾ, ਜਿਹਦੇ ਪਿੱਛੇ ਦੁਨੀਆ ਜਾਨ ਦਿੰਦੀ ਫਿਰਦੀ ਹੈ ਅਤੇ ਜਿਹਦੀ ਜਾਨ ਲੈਣ ਨੂੰ ਹਕੂਮਤ ਵਕਤ ਫਿਰਦੀ ਹੈ ਵੀ, ਉਹਨੂੰ ਇਹ ਘਰੋਂ ਕੱਢ ਕੇ ਔਰ ਉਹਨੂੰ ਲੈ ਕੇ ਆਇਆ। ਮੈਂ ਇਹਨੂੰ ਮੈਦਾਨ 'ਚ ਕੱਢਣਾ, ਤੁਸੀਂ ਉਹਨੂੰ ਗੋਲੀਆਂ ਮਾਰੋ। ਆਪਣੇ ਬੂਹੇ 'ਤੇ ਬੁਲਾ ਕੇ ਅਦਾਲਤ ਦੇ, ਅਤੇ ਫਿਰ ਆਖਿਆ ਸੀ ਕਿ ਵੀ ਹੁਣ ਕੱਲ੍ਹ ਫਿਰ ਦਲੀਲ ਕਰਿਆ ਦਾ ਕਿ ਜੀ ਕੱਲ੍ਹ ਆਵੋ। ਔਰ ਉਹ ਸ਼ਰੀਫ ਆਦਮੀ, ਉਹਨੂੰ ਇਹ ਬੰਨ੍ਹ ਕੇ ਪਿਆ ਮਾਰਦੀਆਂ ਨੇ, ਅਦਾਲਤਾਂ ਵੀ ਬੰਨ੍ਹ ਕੇ ਪਈਆਂ ਮਾਰਦੀਆਂ ਨੇ। ਇਹਨਾਂ ਨੂੰ ਸਭ ਪਤਾ ਹੈ ਅਦਾਲਤ ਅਗਰ ਇਨਸਾਫ ਕਰਨਾ ਚਾਹੇ ਤਾਂ ਕਾਨੂੰਨ ਦੇ ਤਹਿਤ ਅਦਾਲਤ ਉਸ ਬੰਦੇ ਦੇ ਬੂਹੇ 'ਤੇ ਵੀ ਜਾ ਸਕਦੀ ਹੈ। ਮਕਸਦ ਇਨਸਾਫ ਕਰਨਾ ਹੈ, ਮਕਸਦ ਕਿਸੇ ਨੂੰ ਰਗੜਾ ਦੇਣਾ ਨਹੀਂ। ਲੇਕਿਨ ਇਹ ਚੂँਕਿ ਅੰਗਰੇਜ਼ੀ ਨਿਜ਼ਾਮੇ ਅਦਲ ਹੈ, ਅਤੇ ਇਹਦੇ ਵਿੱਚ ਜਿਹੜਾ ਨਾ ਉਹਦੀ ਜਿਹੜੀ ਉਹ ਅਨਾਜ ਜਿਹੜੀ ਹੈ ਨਾ, ਉਹਦੀ ਜਿਹੜੀ ਫੂੰਫਾਂ ਹੈ, ਉਹਦੇ 'ਚ ਫੂਕ ਭਰਨੀ ਚਾਹੀਦੀ ਹੈ। ਇਨਸਾਫ ਦਾ ਵੜ ਗਿਆ, ਇਨਸਾਫ ਹੋਵੇ ਨਾ ਹੋਵੇ। ਔਰ ਇਹ ਉਹ ਅਦਾਲਤਾਂ ਨੇ ਜਿਹੜੀਆਂ ਉਸ ਹਕੂਮਤ ਦੇ ਨਾਲ ਰਲੀਆਂ ਨੇ, ਜਿਨ੍ਹਾਂ ਨੇ ਹਮੇਸ਼ਾ ਇਹਨਾਂ ਨੂੰ ਜ਼ਲੀਲ ਕੀਤਾ। ਸੁਪਰੀਮ ਕੋਰਟ ਤੱਕ ਤੇ ਇਹਨਾਂ ਨੇ ਹਮਲੇ ਕੀਤੇ, ਜੱਜਾਂ ਨੂੰ ਇਹਨਾਂ ਨੇ ਤਰਾਇਆ, ਜੱਜਾਂ ਦੀਆਂ ਫੋਟੋਆਂ ਬਣਾਈਆਂ। ਉਹ ਜੱਜ ਅਰਸ਼ਦ ਵਿਚਾਰਾ ਉਹ ਜਵਾਨੀ 'ਚ ਹੀ ਮਰ ਗਿਆ। ਇਹ ਬੜੇ ਬੇਦਰਦ ਲੋਕ ਨੇ। ਇਹ ਨਵਾਜ਼ ਸ਼ਰੀਫ ਫੈਮਿਲੀ ਉਹ ਟੱਬਰ ਹੈ ਜਿਹੜਾ ਕਿਸੇ ਬਿਊਰੋਕਰੇਟ 'ਤੇ ਥੋੜ੍ਹਾ ਜਿਹਾ ਕੋਈ ਮਿਹਰਬਾਨੀ ਕਰਦੇ ਅਤੇ ਫਿਰ ਵਕਤ ਆਉਣ 'ਤੇ ਹੁਣ ਆਖਦੇ ਨੇ ਹੁਣ ਤੇਰੇ ਨਾਲ ਅਸੀਂ ਇਹ ਮਿਹਰਬਾਨੀ ਕੀਤੀ ਹੈ, ਹੁਣ ਤੂੰ ਸਾਡੇ 'ਤੇ ਜਾਨ ਵੀ ਦੇ। ਅਤੇ ਇਮਰਾਨ ਖਾਨ ਚੂँਕਿ ਸ਼ਰੀਫ ਆਦਮੀ, ਉਹਨੇ ਕਦੀ ਜ਼ਾਤੀ ਅਨਾਦ ਨਾ ਰੱਖਿਆ, ਨਾ ਉਹਨੇ ਬਦਲੇ ਲਏ, ਨਾ ਉਹ ਇਨਸਾਨਾਂ ਨੂੰ ਗੁਲਾਮ ਬਣਾਉਣ ਦੇ ਚੱਕਰਾਂ ਹੀ ਰਿਹਾ। ਔਰ ਇਹ ਨਵਾਜ਼ ਸ਼ਰੀਫ ਟੱਬਰ ਉਹ ਫੈਮਿਲੀ ਹੈ ਜਿਹੜੀ ਸਿੱਧੇ ਮੱਥੇ ਨਾ ਕਿਸੇ ਨਾਲ ਸਲਾਮ ਦਾ ਜਵਾਬ ਦਿੰਦੀ ਹੈ, ਜਿਹੜੇ ਸਲਾਮ ਨਹੀਂ ਲੈਂਦੇ ਆਪਣੇ ਵਰਕਰਾਂ ਦੇ ਨਾਲ, ਆਮ ਬੰਦੇ ਦੇ ਨਾਲ। ਤੁਸੀਂ ਬਹੁਤ ਸਾਰੀਆਂ ਵੀਡੀਓ ਵੇਖ ਸਕਦੇ ਹੋ ਕਿ ਨਵਾਜ਼ ਸ਼ਰੀਫ ਕਿਸੇ ਗਰੀਬ ਆਦਮੀ ਨੂੰ ਮਿਲਿਆ ਅਤੇ ਇੰਝ ਉਹਨੇ ਨੱਕ ਚੜ੍ਹਾਏ ਹੈ, ਉਹਨੂੰ ਬੋਹ ਹੁੰਦੀ ਪਈ ਉਹਦੇ ਕੋਲੋਂ। ਇਹ ਹਮਜ਼ਾ ਹਰੀ ਹੈ, ਕਿਸੇ ਨਾਲ ਸਲਾਮ ਨਹੀਂ ਲੈਂਦੇ। ਅੱਜ ਸਲਮਾਨ ਅਗਲੇ ਦਿਨ ਉਹਦਾ ਕੋਈ ਉਹ ਮਾਲਸ਼ੀ ਆਏ, ਅਸੀਂ ਉਹਨੂੰ ਫੁੱਲ ਦੇਣ ਦੀ ਕੋਸ਼ਿਸ਼ ਕੀਤੀ, ਉਹਨੂੰ ਧੱਕਾ ਦੇ ਕੇ ਪਾਸੇ ਕਰਕੇ ਨਿਕਲ ਗਿਆ। ਅਤੇ ਮਰੀਮ ਦੀ ਇੱਕ ਵੀਡੀਓ ਹੈ ਜਿਹਦੇ ਵਿੱਚ ਉਹ ਟੁਰੀ ਜਾਂਦੀ ਹੈ, ਅਤੇ ਨਾਲ ਇੱਕ ਹੋਰ ਕੋਈ ਖਾਤੂਨ ਜਿਹੜੀ ਹੈ ਉਹ ਉਹਦੇ ਬਰਾਬਰ ਆ ਕੇ ਟੁਰਨ ਲੱਗ ਪਈ, ਅਤੇ ਉਹਨੂੰ ਐਡੀ ਨਫ਼ਰਤ ਨਾਲ ਉਹਨੇ ਪਰਾਂ ਕੀਤਾ ਨਾ, ਉਹ ਸਿਕਿਉਰਿਟੀ ਵਾਲਿਆਂ ਨੂੰ ਧੱਕੇ ਮਾਰਨ ਉਸ ਔਰਤ ਨੂੰ। ਇਹਨਾਂ ਦਾ ਆਪਣੇ ਬੰਦਿਆਂ ਨਾਲ ਜਿਹੜੇ ਇਹਨਾਂ ਦੇ ਪੈਰੀਂ ਪੈਣ ਨੂੰ ਤਿਆਰ ਨੇ, ਉਹਨਾਂ ਦੇ ਨਾਲ ਇਹ ਰਵੱਈਆ। ਅਤੇ ਆਮ ਆਵਾਮ ਵਾਸਤੇ ਇਹ ਕੀ ਸੋਚਦੇ ਹੋਣੇ। ਲੇਕਿਨ ਉਹ ਬੰਦਾ ਜਿਹੜਾ ਆਵਾਮ ਵਾਸਤੇ ਸੋਚਦਾ, ਜਿਹੜਾ ਇਦਾਰਿਆਂ ਵਾਸਤੇ ਸੋਚਦਾ, ਜਿਹੜਾ ਬਾਰ-ਬਾਰ ਆਖਦਾ ਕਿ ਵੀ ਇਹ ਫੌਜ ਸਾਡੀ ਫੌਜ ਹੈ, ਜਿਹਦੇ ਪਿੱਛੇ ਤੁਸੀਂ ਆਪਣੇ ਹਮਦਰਦ ਨੂੰ, ਆਪਣੇ ਮੁਲਕ ਨੂੰ ਬਚਾਉਣ ਵਾਲੇ ਨੂੰ, ਆਵਾਮ ਦੀ ਹਮਦਰਦੀ ਕਰਨ ਵਾਲੇ ਨੂੰ ਮਾਰਨ 'ਤੇ ਤੁਲ ਗਏ ਹੋ ਬੇਗੈਰਤੋਂ।
ਸ਼ਰਮ ਨਹੀਂ ਆਉਂਦੀ। ਇਹ ਛੋਟੀ ਜਿਹੀ ਜ਼ਿੰਦਗੀ ਹੈ। ਇਹ ਕਿਆ ਜਿਹੜਾ ਬੰਦਾ ਫੌਜ ਵਿੱਚ ਨਹੀਂ, ਜਿਹੜਾ ਬੰਦਾ ਪੁਲਿਸ 'ਚ ਨਹੀਂ, ਉਹ ਰੋਜ਼ੀ ਰੋਟੀ ਨਹੀਂ ਉਹਨੂੰ ਲੱਭਦੀ। ਉਹ ਤੁਹਾਡੇ ਤੋਂ ਜ਼ਿਆਦਾ ਰੱਜ ਖਾਂਦਾ ਅਤੇ ਉਹ ਜ਼ਿਆਦਾ ਖੁਸ਼ ਹੈ। ਕੋਈ ਬੇਗੈਰਤ ਉਹਨੂੰ ਗਾਲਾਂ ਵੀ ਨਹੀਂ ਕੱਢਦਾ ਜਿਵੇਂ ਤੁਸੀਂ ਗਾਲਾਂ ਖਾਂਦੇ ਹੋ ਡਰਟੀ ਯਾਰੀ ਕੋਲੋਂ। ਕੋਈ ਸ਼ਰਮ ਹਯਾ ਕਰ ਲਓ। ਇਹ ਜਿਹੜੇ ਬਜ਼ਾਹਿਰ CSP ਨੇ ਜਿਹਨਾਂ ਨੂੰ ਅਕੈਡਮੀ ਦੱਸਿਆ ਜਾਂਦਾ ਹੈ ਕਿ ਤੁਸੀਂ ਸੁਪੀਰੀਅਰ ਲੋਕ ਹੋ, ਤੁਸੀਂ ਕੋਈ ਬਨੀ ਇਸਰਾਈਲ 'ਚੋਂ ਆ ਗਏ ਹੋ, ਇਹ ਉਹ ਨੇ ਜਿਨ੍ਹਾਂ ਨੂੰ ਕੋਈ ਬਾਹਰ ਘਸਿਆਰਾ ਨਾ ਰੱਖੇ। ਇਹਨਾਂ ਦੇ ਅੰਦਰ ਇੰਨਾ ਕਾਨਫੀਡੈਂਸ ਨਹੀਂ, ਇੰਨਾ ਨੂਰ ਨਹੀਂ ਕਿ ਵੀ ਅਸੀਂ ਆਮ ਬੰਦਿਆਂ ਦੀ ਤਰ੍ਹਾਂ ਅਸੀਂ ਵੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਇਹ ਉਹ ਬੇਸਿਕਲੀ ਇਹ ਉਹ ਜ਼ਹਿਨੀ ਤੌਰ 'ਤੇ ਬੇਤਵੱਕਲੇ ਲੋਕ ਨੇ। ਅਗਰ ਇਹਨਾਂ ਦੇ ਵਿੱਚ ਥੋੜ੍ਹੀ ਜਿਹੀ ਵੀ ਗੈਰਤ ਹੋਏ ਤਾਂ ਆਪਣੇ ਇਦਾਰੇ ਦੀ, ਆਪਣੇ ਮੁਲਕ ਦੀ, ਆਪਣੇ ਬੰਦਿਆਂ ਦੀ ਇੱਜ਼ਤ ਕਰਨ। ਉਹ ਗੋਰਾ ਸਾਹਿਬ ਟੁਰ ਗਿਆ ਅਤੇ ਇਹ ਕਾਲਾ ਸਾਹਿਬ ਜਿਹੜਾ ਇਹ ਸਾਡੇ ਗਲ ਪੈ ਗਿਆ। ਇਹਨੂੰ ਕਹਿੰਦੇ ਨੇ ਨੌ ਆਬਾਦਿਆਤੀ ਨਿਜ਼ਾਮ। ਨੌ ਆਬਾਦਿਆਤੀ ਨਿਜ਼ਾਮ ਦੇ ਵਿੱਚ ਜਿਹੜੀਆਂ ਅਮੀਰ ਕੌਮਾਂ ਨੇ ਉਹ ਸਾਡੇ ਇੱਕ ਤਾਂ ਉਹਨਾਂ ਨੇ ਨਿਜ਼ਾਮ ਤਾਲੀਮ ਉਹਨਾਂ ਦਿੱਤਾ ਔਰ ਨਿਜ਼ਾਮ ਅਦਲ ਉਹ ਦੇ ਗਏ ਔਰ ਅਸੀਂ ਉਹਦੇ ਉੱਤੇ ਮੱਖੀ ਤੇ ਮੱਖੀ ਮਾਰੀ ਹੁੰਦੇ ਹਾਂ ਔਰ ਉਹਦੇ ਥਰੂ ਬੈਨੀਫਿਸ਼ਰੀ ਉਹ ਨੇ। ਜੇ ਉਹਨਾਂ ਦਾ ਰੇਮਨ ਡੇਵਿਸ ਇੱਥੇ ਆਉਂਦਾ ਹੈ ਤਾਂ ਉਹ ਉਸ ਨਿਜ਼ਾਮ ਦੇ ਤਹਿਤ ਬਚ ਕੇ ਨਿਕਲ ਜਾਂਦਾ। ਜੇ ਇੱਥੇ ਜਿਹੜੇ ਉਹ ਵਾਇਸਰਾਏ ਬਣੇ ਬੈਠੇ ਨੇ ਉਹਨਾਂ ਉੱਤੇ ਇਹਨਾਂ ਅਦਾਲਤਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ। ਇਹ ਕੁਝ ਵੀ ਨਹੀਂ ਉਹਨਾਂ ਦਾ ਕਰ ਸਕਦੇ। ਨਿਜ਼ਾਮ ਅਦਲ ਅਗਰ ਜਿਹੜਾ ਉਹ ਇਨਸਾਫ 'ਤੇ ਮਬਨੀ ਹੋਏ, ਉਹ ਕਾਜ਼ੀ ਵਾਲਾ ਹੋਏ, ਅਤੇ ਜਿੱਥੇ ਕਤਲ ਹੋਵੇ ਉਸੇ ਵੇਲੇ ਕਾਜ਼ੀ ਉੱਥੇ ਜਾ ਕੇ ਮੌਕੇ 'ਤੇ ਗਵਾਹ ਲਏ, ਜਿਵੇਂ ਸਾਊਦੀ ਅਰਬ ਵਿੱਚ ਹੁੰਦਾ। ਉੱਥੇ ਜਾ ਕੇ ਸਾਰਿਆਂ ਨੂੰ ਪਤਾ ਹੁੰਦਾ ਕਿੰਨੇ ਮਾਰਿਆ ਅਤੇ 4 ਦਿਨਾਂ 'ਚ ਉਹਦਾ ਫੈਸਲਾ ਹੋ ਜਾਵੇ। ਰੌਲੇ ਮੁੱਕ ਜਾਂਦੇ ਨੇ। ਇਹ ਇਨਸਾਫ ਤਾਂ ਕਰਨੇ ਹੀ ਨਹੀਂ ਚਾਹੁੰਦੇ। ਔਰ ਇਹ ਤਹਿਰੀਕ ਇਨਸਾਫ ਜਿਹੜੀ ਇਮਰਾਨ ਖਾਨ ਨੇ ਬਣਾਈ ਹੈ, ਇਹਨੂੰ ਇਸ ਵਾਸਤੇ ਇਹ ਸਾਰੇ ਮਿਲ ਕੇ ਪਾਵਰ ਨਹੀਂ ਦੇਣਾ ਚਾਹੁੰਦੇ ਕਿ ਕਿਧਰੇ ਇਹ ਇਨਸਾਫ 'ਤੇ ਮਬਨੀ ਕਵਾਨੀਨ ਨਾ ਬਣਾ ਲਏ। ਇਹ ਆਈਨ ਦੇ ਵਿੱਚ ਐਸੀਆਂ ਚੇਂਜਿਸ ਨਾ ਕਰਦੇ ਕਿ ਜਿਹਦੇ ਨਾਲ ਆਵਾਮ ਨੂੰ ਸੁੱਖ ਦਾ ਸਾਹ ਆ ਜਾਏ ਅਤੇ ਇਹ ਜਿਹੜੇ ਵਾਇਸਰਾਏ ਨੇ ਇਹਨਾਂ ਦੀ ਛੁੱਟੀ ਹੋ ਜਾਏ। ਨਾ ਇਦਾਰੇ ਸਮਝਦੇ ਨੇ ਪਏ। ਉਹ ਕਿਆ ਫੌਜ ਦੇ ਵਿੱਚ ਕਿੰਨੇ ਕੁ ਜਰਨਲ ਨੇ ਹੈਂ, ਜਿਹੜੇ ਲੱਖਾਂ ਲੋਕ ਨੇ ਉਹ ਤਾਂ ਤੁਸੀਂ ਥੱਲੇ ਹੀ ਹੋ। ਮੇਜਰ ਤੱਕ ਜਿਹੜੇ ਉਹ ਰਿਟਾਇਰ ਹੋ ਜਾਂਦੇ ਹੋ ਔਰ ਮੈਜੋਰਿਟੀ ਜਿਹੜੀ ਹੈ ਉਹ ਸਿਪਾਹੀਆਂ ਦੀ ਅਤੇ ਦੂਜੇ ਜਾਂਬਾਜ਼ਾਂ ਦੀ ਹੈ ਜਿਹੜੇ ਜਾਨ ਦੇ ਅੰਦਰ, ਜਿਹੜੇ ਫਰੰਟ 'ਤੇ ਲੜਦੇ ਨੇ। ਤੁਹਾਡੀ ਤਾਂ ਰੋਜ਼ੀ ਰੋਟੀ ਵੀ ਪੂਰੀ ਨਹੀਂ ਹੁੰਦੀ ਅਤੇ ਤੁਸੀਂ ਪਾਗਲ ਹੋਏ ਹੋ। ਤੁਹਾਨੂੰ ਬੇਗਮ ਸਾਹਿਬ ਆਖਦੀ ਹੈ ਵੀ ਇਹ ਮਾਲਿਸ਼ ਕਰ ਮੇਰੀ, ਤੁਸੀਂ ਤਾਂ ਮਾਲਿਸ਼ ਸ਼ੁਰੂ ਹੋ ਜਾਂਦੇ ਹੋ। ਉਹਨਾਂ ਦੇ ਬੱਚੇ ਪਾਲਦੇ, ਪੂਰਾ ਜ਼ਨਾਨਾ ਮਰਦਾਨਾ ਪ੍ਰੋਗਰਾਮ ਤੁਸੀਂ ਉੱਥੇ ਚਲਾਉਂਦੇ ਹੋ। ਤੁਸੀਂ ਇੰਨੀ ਮਿਹਨਤ ਮਜ਼ਦੂਰੀ ਕਰ ਲਓ ਅਤੇ ਫਿਰ ਵੀ ਰੱਬ ਤੁਹਾਨੂੰ ਰੋਟੀ ਦੇਣੀ ਹੈ। ਜੇ ਤੁਸੀਂ ਜਾ ਕੇ ਇੰਨੀ ਕਿਸੇ ਵੀ ਸ਼ੋਬੇ ਦੇ ਵਿੱਚ ਮਿਹਨਤ ਕਰ ਲਓ, ਤੁਸੀਂ ਜਫਾਕਸ਼ ਲੋਕ ਹੋ, ਮਿਹਨਤੀ ਲੋਕ ਹੋ, ਅਤੇ ਇਸ ਤੋਂ ਜ਼ਿਆਦਾ ਤੁਸੀਂ ਇੱਜ਼ਤ ਦੇ ਨਾਲ ਜ਼ਿਆਦਾ ਰੋਜ਼ੀ ਤੁਹਾਨੂੰ ਦੇਦਾ ਰੱਬ। ਇੱਥੇ ਵੀ ਰਹੋ, ਲੇਕਿਨ ਤੁਸੀਂ ਜਿਹੜੇ ਅਹਿਕਾਮਾਤ ਮੰਨਣ ਵਾਲੇ ਨੇ ਉਹ ਮੰਨੋ। ਤੁਸੀਂ ਤਾਂ ਇੰਝ ਸਿਰ ਸੁੱਟ ਕੇ ਲੱਗ ਗਏ ਹੋ ਉਸ ਬੰਦੇ ਨੂੰ ਮਾਰਨ ਉੱਤੇ ਜਿਹੜਾ ਤੁਹਾਡਾ ਹੀ ਨਹੀਂ, ਜਿਹੜਾ ਪੂਰੀ ਦੁਨੀਆ 'ਚ ਮੰਨਿਆ ਜਾਂਦਾ ਵੀ ਉਹਦਾ ਇੱਕ ਮੁਕਾਮ ਹੈ, ਉਹ ਇੱਕ ਲੀਡਰ ਹੈ, ਉਹ ਇੱਕ ਪੜ੍ਹਾ ਲਿਖਾ ਆਦਮੀ ਹੈ। ਤੁਸੀਂ ਜਹਿਲਾਂ ਪਿੱਛੇ ਲੱਗ ਗਏ ਹੋ। FA ਪਾਸ ਜਰਨੈਲ ਦੀ ਕੀ ਔਕਾਤ ਹੁੰਦੀ ਹੈ? ਜਿਹੜਾ ਚਿੱਟੀ ਵਰਦੀ ਵਾਲਾ ਖਾਕੀ ਵਾਲਾ ਕੰਮ ਨਹੀਂ ਕਰ ਸਕਦਾ, ਖਾਕੀ ਵਾਲਾ ਜਿਹੜਾ ਉਹ ਨੀਲੀ ਵਾਲਾ ਨਹੀਂ ਕਰ ਸਕਦਾ, ਅਤੇ ਇਹ ਰਲ ਕੇ ਲੱਗੇ ਨਹੀਂ ਨਾ ਅਸੀਂ ਮੁਲਕ ਚਲਾ ਸਕਦੇ ਹਾਂ। ਅਕਲ ਮਾਰੀ ਗਈ ਹੈ ਇਹਨਾਂ ਦੀ। ਕਿੰਨੇ ਤਜਰਬੇ ਕਰ ਚੁੱਕੇ ਨੇ। ਇਹ ਮੁਲਕ ਨਹੀਂ ਚਲਾਉਂਦੇ, ਇਹ ਸਿਰਫ ਆਪਣਾ ਰੋਜ਼ੀ ਰੋਟੀ ਚਲਾਉਂਦੇ ਨੇ, ਆਪਣੇ ਚੁੱਲ੍ਹੇ ਚਲਾਉਂਦੇ ਨੇ, ਆਪਣੇ ਬੀਵੀਆਂ ਵਾਸਤੇ ਅਤੇ ਆਪਣੀ ਔਲਾਦਾਂ ਵਾਸਤੇ ਜਹੰਨਮ ਖਰੀਦਦੇ ਨੇ। ਔਰ ਜੋ ਇਹ ਰਿਟਾਇਰ ਹੁੰਦੇ ਨੇ ਇਹ ਕਿਸੇ ਨਾ ਕਿਸੇ ਬਾਹਰ ਮੁਲਕ ਵਿੱਚ ਟੁਰ ਜਾਂਦੇ ਨੇ। ਜਿਹੜੇ ਮੁਹੱਬੇ ਵਤਨ ਨੇ ਉਹ ਪਾਕਿਸਤਾਨ 'ਚ ਹੀ ਪਏ ਨੇ। ਬਾਕੀ ਸਾਰੇ ਵੇਖ ਲਓ ਜਿਹੜੇ ਵਾਇਸਰਾਏ ਬਣੇ ਨੇ ਉਹ ਸਾਰਿਆਂ ਨੂੰ ਬਾਹਰ ਜਾਗੀਰਾਂ ਲੱਭ ਗਈਆਂ, ਪੈਸੇ ਲੱਭ ਗਏ ਔਰ ਉਹ ਬਾਹਰ ਨਿਕਲ ਗਏ। ਅਤੇ ਹੁਣ ਵੀ ਉਹੀ ਜਿਹੜਾ ਨਾ ਹਰਾਮਖੋਰ ਉਹ ਮੁਲਕ ਦੇ ਉੱਤੇ ਬੈਠੇ ਨੇ। ਰਿਟਾਇਰ ਬੰਦਾ ਆਰਮੀ ਚੀਫ ਬਣ ਗਿਆ, ਹੱਦ ਨਹੀਂ ਹੋ ਗਈ। ਆਪਣਿਆਂ ਦੇ ਉੱਤੇ ਗੋਲੀ ਚਲਾਈ ਜਾਂਦੇ ਹੋ। ਪਹਿਲੇ ਬੰਗਲਾਦੇਸ਼ ਬਣ ਗਿਆ ਸੀ, ਹੁਣ ਤੁਸੀਂ ਇਸ ਤੋਂ ਵੀ ਜਾਓ। ਦੇ ਨਵਾਜ਼ ਸ਼ਰੀਫ ਦੀ ਸਪੁੱਤਰੀ ਜਿਹੜੀ ਹੈ, ਇਸ ਜਿੰਨੀ ਬੇਹਯਾ ਔਰ ਬੇਗੈਰਤ ਔਰਤ ਕੋਈ ਦੁਨੀਆ 'ਤੇ ਹੋਣੀ ਹੈ। ਅਨਪੜ੍ਹ ਜਾਹਿਲ ਔਰਤ ਜਿਹੜੀ ਸਾਰੀ ਉਮਰ ਸਿਰਫ ਉਹਨੇ ਕੱਖ ਨਹੀਂ ਦੋਹਰਾ ਕੀਤਾ ਅਤੇ ਫਰਮਾਇਸ਼ੀ ਪ੍ਰੋਗਰਾਮ ਉਹਦਾ ਚੱਲਦਾ ਰਿਹਾ। ਤਾਰੁਲ ਕਾਦਰੀ ਆਖਦਾ ਸੀ ਨਾ ਕਿ ਇਹਨਾਂ ਨੇ ਆਰਮੀ ਨੂੰ ਵੀ ਪੰਜਾਬ ਪੁਲਿਸ ਬਣਾ ਦੇਣਾ। ਪੰਜਾਬ ਪੁਲਿਸ ਬਣਾ ਛੱਡਿਆ ਸੀ। ਜਾਂਦੇ ਸਨ ਨਾ IG ਵਗੈਰਾ, ਜਿਹੜਾ ਗੋਡੀ ਲੱਗਦਾ ਸੀ, ਜਿਹੜਾ ਹਮਜ਼ਾ ਦੇ ਪੈਰੀਂ ਪੈਂਦਾ ਸੀ ਜਾ ਕੇ, ਉਹ IG ਬਣਦਾ ਸੀ।
ਤੇ ਉਹ SP ਲੱਗਦੇ ਸਨ, ਉਹ ਹੀ SHO ਲੱਗਦੇ ਸਨ। ਹੁਣ ਆਰਮੀ 'ਚ ਵੀ ਚੀਫ ਜਿਹੜਾ ਉਹ ਹੀ ਲੱਗਾ ਜਿਹੜਾ ਨਵਾਜ਼ ਸ਼ਰੀਫ ਦੇ ਪੈਰੀਂ ਪੈ ਗਿਆ। ਤੇ ਅੱਗੋਂ ਜਿਹੜੇ ਕੀ ਪੋਸਟਾਂ 'ਤੇ ਬੰਦੇ ਬੈਠੇ ਨੇ ਉਹ ਵੀ ਸਾਰੇ ਉਹਨਾਂ ਦੇ, ਉਹਨਾਂ ਨੂੰ ਕੋਈ ਸ਼ਰਮ ਹਯਾ ਨਹੀਂ ਹੈ। ਕਿੰਨੇ ਸਾਲ ਤੁਸੀਂ 3 4 5 ਸਾਲ ਤੁਸੀਂ ਜਰਨੈਲੀ ਕਰ ਲਓ ਉਹਦੇ, ਉਹ ਮਰ ਚੱਲੇ ਹੋ। ਤੁਸੀਂ ਕਦੀ ਕੈਲਕੂਲੇਟ ਕੀਤਾ ਤੁਹਾਡੇ ਕੋਲ ਕਿੰਨਾ ਕੁਝ ਹੈ? ਔਰ ਪਾਕਿਸਤਾਨ 'ਚ ਉਹ ਲੋਕ ਵੀ ਹਨ ਜਿਨ੍ਹਾਂ ਕੋਲ ਨਾ ਕੋਈ ਪਲਾਟ ਹੈ, ਨਾ ਕੋਈ ਉਹਨਾਂ ਨੂੰ ਪਤਾ ਹੈ ਵੀ ਸ਼ਾਮ ਦੀ ਰੋਟੀ ਲੱਭਣੀ ਹੈ, ਉਹ ਵੀ ਤਾਂ ਜ਼ਿੰਦਾ ਨਾ। ਤੁਸੀਂ ਐਸੇ ਨਾਸ਼ੁਕਰੇ ਔਰ ਬੇਤਵੱਕਲੇ ਲੋਕ ਹੋ, ਤੁਹਾਡੇ ਕੋਲ ਕਰੋੜ ਰੁਪਇਆ ਔਰ ਤੁਸੀਂ ਉਹਦੇ ਬਾਵਜੂਦ ਤੁਹਾਨੂੰ ਰਿਟਾਇਰਮੈਂਟ ਦਾ ਸੁਣ ਕੇ ਤੁਹਾਡੀ ਨੀਂਦ ਉੱਡ ਜਾਂਦੀ ਹੈ ਕਿ ਉਹ ਇਹ ਰਿਟਾਇਰ ਹੋ ਗਏ ਤਾਂ ਕੀ ਕਰਾਂਗੇ। ਉਹ ਤੁਸੀਂ ਅਜੇ ਮਰਨਾ ਵੀ ਹੈ, ਰਿਟਾਇਰ ਹੀ ਨਹੀਂ ਹੋਣਾ, ਤੁਸੀਂ ਮਰਨਾ ਹੈ, ਤੁਸੀਂ ਰੱਬ ਅੱਗੇ ਪੇਸ਼ ਹੋਣਾ। ਉਹ ਰੱਬ ਜਿਹਨੂੰ ਤੁਸੀਂ ਨਹੀਂ ਮੰਨਦੇ ਉਹ ਹਕੀਕਤ ਹੈ। ਇਹ ਤੁਸੀਂ ਆਪਣੇ ਆਸ-ਪਾਸ ਵੇਖੋ, ਇਹ ਨਿਸ਼ਾਨੀਆਂ ਹਨ ਕਿ ਨਹੀਂ ਰੱਬ ਦੀਆਂ। ਇਹ ਕਾਇਨਾਤ ਆਪਣੇ ਆਪ ਬਣ ਗਈ ਹੈ। ਇਸ ਮਿੱਟੀ ਦੇ ਵਿੱਚ ਇਹ ਕਿਸਮ ਦੇ ਰੰਗ, ਫੁੱਲ, ਸਬਜ਼ੀਆਂ, ਪੌਦੇ, ਇਹ ਇੱਕੋ ਮਿੱਟੀ ਦੇ ਵਿੱਚੋਂ ਕੀ ਕੁਝ ਮੁਤਨਵع ਚੀਜ਼ਾਂ ਪਈਆਂ ਨਿਕਲਦੀਆਂ। ਇਹ ਰੱਬ ਦੇ ਹੋਣ ਦੀ ਨਿਸ਼ਾਨੀ ਨਹੀਂ। ਰੱਬ ਨੇ ਤੁਹਾਨੂੰ ਔਲਾਦ ਦਿੱਤੀ ਹੈ, ਕਿਵੇਂ ਬਣੀ ਹੈ? ਇਹਨਾਂ ਦੀਆਂ ਸ਼ਕਲਾਂ ਵੇਖੋ, ਇਹਨਾਂ ਦੇ ਨਾਲ ਹੀ ਕੋਈ ਪਿਆਰ ਕਰ ਲਓ। ਅੱਲਾਹ ਤਾਲਾ ਨੇ ਤੁਹਾਨੂੰ ਔਲਾਦ ਦਿੱਤੀ ਹੈ, ਅੱਲਾਹ ਤਾਲਾ ਨੇ ਤੁਹਾਨੂੰ ਰਿਜ਼ਕ ਦਿੱਤਾ, ਅੱਲਾਹ ਨੇ ਤੁਹਾਨੂੰ ਸਿਹਤਾਂ ਦਿੱਤੀਆਂ ਨੇ, ਔਰ ਤੁਸੀਂ ਉਹ ਨਾਸ਼ੁਕਰੇ ਲੋਕ, ਤੁਸੀਂ ਆਪਣੇ ਉਸੇ ਰੱਬ ਦੀ ਮਖਲੂਕ ਦੇ ਉੱਤੇ ਜ਼ੁਲਮ ਕਰਦੇ ਹੋ। ਸਭ ਤੋਂ ਵੱਡਾ ਜਿਹੜਾ ਜ਼ੁਲਮ ਹੈ ਮਖਲੂਕ ਦੇ ਨਾਲ ਜ਼ੁਲਮ ਹੈ, ਔਰ ਉਹਦਾ ਲਾਜ਼ਮੀ ਤੁਸੀਂ ਜਵਾਬ ਦੇਣਾ। ਹਕੂਕੁल्लाह ਅੱਲਾਹ ਤਾਂ ਮਾफ़ ਕਰ ਦੇਗਾ, ਲੇਕਿਨ ਹਕੂਕੁਲ ਇਬਾਦ ਜਿਹੜੇ ਨੇ, ਜਿਹੜਾ ਇਨਸਾਨਾਂ ਦੇ ਨਾਲ ਜ਼ੁਲਮ ਕਰਨਾ, ਖ਼ਾਸ ਤੌਰ 'ਤੇ ਉਹ ਲੋਕ ਦੀਨ ਦੇ ਵਿੱਚ ਕਿ ਜਿਹੜੇ ਬੰਦਿਆਂ ਨੂੰ ਕੋਈ ਅਹੁਦਾ ਮਿਲਿਆ ਔਰ ਉਹਨਾਂ ਨੇ ਆਪਣੇ ਉਸ ਅਹੁਦੇ ਦੀ ਵਜ੍ਹਾ ਤੋਂ ਇਨਸਾਨਾਂ ਦੇ ਨਾਲ ਜ਼ੁਲਮ ਕੀਤਾ, ਉਹਨਾਂ ਦੀਆਂ ਚੀਖਾਂ ਸਭ ਤੋਂ ਬੁਲੰਦ ਹੋਣਗੀਆਂ ਕਿਆਮਤ ਦਿਨ। ਜਹੰਨਮ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਨੂੰ ਅਜ਼ਾਬ ਦਿੱਤਾ ਜਾਏਗਾ। ਅਤੇ ਅਜੇ ਵੀ ਵਕਤ ਹੈ, ਤੌਬਾ ਕਰ ਲਓ, ਸਮਝ ਜਾਓ। ਅਤੇ ਬਾਕੀ ਜਿਹੜੇ ਪਾਕਿਸਤਾਨੀ ਅਵਾਮ ਹੋ, ਤੁਸੀਂ ਵੀ ਉਸ ਬੰਦੇ ਦੇ ਨਾਲ ਖਲੋਵੋ ਜਿਹੜਾ ਤੁਹਾਡੇ ਵਾਸਤੇ, ਜਿਹਨੇ ਆਪਣੀ ਖਾਨਗੀ ਜ਼ਿੰਦਗੀ ਤਜ ਦਿੱਤੀ, ਜਿਹਨੇ ਆਪਣੇ ਬੱਚਿਆਂ ਦਾ ਬਚਪਨ ਜਿਹੜਾ ਉਹ ਨਹੀਂ ਵੇਖਿਆ, ਜਿਹਦੀ ਔਲਾਦ ਉਸ ਤੋਂ ਦੂਰ ਰਹੀ, ਔਰ ਉਹਨੇ ਆਪਣੀ ਬੀਵੀ ਛੱਡ ਕੇ ਅਤੇ ਉਹ ਤੁਹਾਨੂੰ ਉਹਨੇ ਆਪਟ ਕੀਤਾ, ਤੁਹਾਨੂੰ ਤਰਜੀਹ ਦਿੱਤੀ, ਵਰਨਾ ਉਹ ਸ਼ਹਿਜ਼ਾਦਿਆਂ ਵਰਗੀ ਜ਼ਿੰਦਗੀ ਗੁਜ਼ਾਰ ਸਕਦਾ ਸੀ। ਉਹ ਤੁਹਾਡੀ ਆਜ਼ਾਦੀ ਵਾਸਤੇ ਉਹ ਬੰਦਾ ਅਲਮ ਲੈ ਖਲੋਤਾ ਅਤੇ ਉਹਦਾ ਸਾਥ ਦਿਓ। ਹੋਰ ਕੋਈ ਨਹੀਂ ਜੇ ਤੁਹਾਡੇ ਵਾਸਤੇ ਇੱਥੇ ਕੋਈ ਸੋਚਦਾ ਹੀ ਨਹੀਂ। ਬਾਕੀ ਸਾਰਿਆਂ ਦੇ ਆਪਣੇ ਢਿੱਡ ਹੀ ਨਹੀਂ ਭਰਦੇ। ਇੱਕ ਉਹ ਬੇਗਰਜ਼ ਆਦਮੀ ਹੈ, ਅੱਲਾਹ ਤਾਲਾ ਦਾ ਉਹ ਵਲੀ ਹੈ, ਉਹਦੇ ਨਾਲ ਖਲੋਵੋ ਅਤੇ ਅੱਲਾਹ ਤਾਲਾ ਤੁਹਾਡਾ ਹਾਮੀ و ਨਾਸਰ ਹੋਏ। ਜ਼ਿੰਦਗੀ ਨੂੰ ਜ਼ਾਇਆ ਨਾ ਕਰੋ, ਜ਼ਿੰਦਗੀ ਨੂੰ ਕਿਸੇ ਮਕਸਦ ਵਾਸਤੇ ਲਾਓ। ਸਲਾਮਤ ਰਹੋ। ਮਿਲਣੇ ਆ ਫਿਰ ਅਗਲੇ ਵਲੌਗ ਦੇ ਨਾਲ। ਰੱਬ ਰਾਖਾ ਆਪਣਾ ਅਤੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਅਤੇ ਸਾਰੇ ਇਦਾਰਿਆਂ ਨਾਲ ਵੀ ਇਹੀ ਹੈ ਕਿ ਤੁਸੀਂ ਵੀ ਹੱਕ ਸੱਚ ਦਾ ਸਾਥ ਦਿਓ ਅਤੇ ਅੱਲਾਹ ਉੱਤੇ ਯਕੀਨ ਰੱਖੋ। ਇਹਨਾਂ ਬੰਦਿਆਂ ਨੂੰ ਇਲਾਹ ਨਾ ਮੰਨੋ।